No money for terror ministerial conference on counter terrorism financing. डिस्कस की करना है इस कॉन्फ्रेंस सब्जेक्ट्स लाइक ग्लोबल ट्रेंड्स इन टैररिज्म कि दहशतगर्दी दे ग्लोबल ट्रेंड की ने, टैररिस्ट फाइनेंसिंग कि दहशतगर्दां नूं कौन फाइनेंस करदा है, यूज ऑफ फॉर्मल एंड इनफॉर्मल चैनल्स ऑफ फंड्स फॉर टैररिज्म इंक्लूडिंग यूज ऑफ हवाला और हुंडी नेटवर्क्स, हवाला और हुंडी नेटवर्क्स भी, emerging technologies and terrorist financing and international cooperation to address challenges in combating terrorist financing. ਜਿਹੜੇ ਇਹ ਦੋਵੇਂ ਮੋਦੀ ਔਰ ਅਮਿਤ ਸ਼ਾਹ ਜਿਹੜੇ 75 ਮੁਲਕਾਂ ਦੇ ਦਹਿਸ਼ਤਗਰਦ ਵਿਰੋਧੀ ਇਸ ਕਾਨਫਰੰਸ ਦਾ ਸ਼ਿੰਗਾਰ ਹੋਣਗੇ, ਇਹ ਦੋਨੋਂ ਉਹ ਵੱਡੇ ਦਹਿਸ਼ਤਗਰਦ ਨੇ ਜਿਨ੍ਹਾਂ ਨੇ 2002 ਦੇ ਵਿੱਚ ਇੱਕ ਉਸ ਵੇਲੇ ਚੀਫ ਮਿਨਿਸਟਰ ਸੀ ਗੁਜਰਾਤ ਦਾ, ਇੱਕ ਹੋਮ ਮਿਨਿਸਟਰ ਸੀ, ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। ਇਹੀ ਮੋਦੀ ਜਿਹੜਾ ਇਨੋਗਰੇਟ ਕਰਕੇ ਉਪਦੇਸ਼ ਦੇਗਾ ਉਹਨਾਂ ਸਾਰਿਆਂ ਨੂੰ ਜੀ ਕਿ ਟੈਰਰ ਫੰਡਿੰਗ ਔਰ ਫਲਾਣਾ ਔਰ ਦਹਿਸ਼ਤਗਰਦੀ, ਜਿਹਨੂੰ 12 ਸਾਲ ਅਮਰੀਕਾ ਕੈਨੇਡਾ ਸਮੇਤ ਯੂਰਪ ਦੇ ਮੁਲਕਾਂ 'ਚ ਆਉਣ ਦੀ ਆਗਿਆ ਨਹੀਂ ਸੀ ਕਿਉਂਕਿ ਇਸ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ ਨਵੰਬਰ 'ਚ ਜਿਹੜਾ 2002 ਦੀ ਨਸਲਕੁਸ਼ੀ ਲਈ ਜੋ ਮੁਸਲਮਾਨਾਂ ਦੇ ਨਾਲ ਕੀਤਾ। ਇਵੇਂ ਹੀ ਹੈ ਕਿ ਜਿਹੜਾ ਚੋਰ ਹੁੰਦਾ ਹੈ ਉਹ ਭੀੜ ਦੇ ਵਿੱਚ ਰਲ ਕੇ ਸਭ ਤੋਂ ਉੱਚੀ ਚੋਰ ਦਾ ਰੌਲਾ ਪਾ ਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰ ਰਿਹਾ ਹੁੰਦਾ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਕਿ 18 ਨਵੰਬਰ ਨੂੰ ਨਵੀਂ ਦਿੱਲੀ ਵਿੱਚ 75 ਦੇਸ਼ਾਂ ਦੇ ਵਜ਼ੀਰਾਂ ਅਤੇ ਨੁਮਾਇੰਦਿਆਂ ਦੀ 2 ਰੋਜ਼ਾ ਕਾਨਫਰੰਸ ਹੋ ਰਹੀ ਹੈ, ਜਿਸ ਵਿੱਚ ਦਹਿਸ਼ਤਗਰਦੀ ਨਾਲ ਨਿਪਟਣ ਦੇ ਤੌਰ ਤਰੀਕਿਆਂ ਤੇ ਵਿਚਾਰਾਂ ਹੋਣਗੀਆਂ। ਦਿਲਚਸਪ ਗੱਲ ਇਹ ਹੈ ਕਿ ਖੁਦ ਦਹਿਸ਼ਤਗਰਦ ਇੰਡੀਆ 75 ਮੁਲਕਾਂ ਨੂੰ ਇਹ ਦੱਸੇਗਾ ਕਿ ਦਹਿਸ਼ਤਗਰਦੀ ਕਿਵੇਂ ਫੈਲਾਈ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 2 ਗੁਰਬਾਣੀ ਦੀਆਂ ਕੋਟਸ ਮੇਰਾ ਖਿਆਲ ਹੈ ਇਸ 10 ਸਾਲ 'ਚ ਅਸੀਂ ਸਭ ਤੋਂ ਜ਼ਿਆਦਾ ਵਾਰ ਦੁਹਰਾਈਆਂ ਨੇ। ਅੱਛਾ। ਇੱਕ ਤਾਂ ਜਿਸ ਦੇ ਉੱਤੇ ਸਾਡਾ ਪ੍ਰੋਗਰਾਮ ਵੀ ਖੜਾ ਹੈ, ਸੱਚੋ ਸੱਚ। ਇਸ ਲਈ ਜਦੋਂ ਅਸੀਂ ਕਿਸੇ ਵੀ ਸਿਚੁਏਸ਼ਨ ਨੂੰ ਬਿਆਨਦੇ ਹਾਂ, ਬੇਸ਼ੱਕ ਇਹ ਵੀ ਸਾਨੂੰ ਪਤਾ ਹੈ ਕਿ ਸੱਚ ਨੰਗਾ ਹੁੰਦਾ ਹੈ। ਅੱਛਾ। ਇਸ ਲਈ ਅੰਗਰੇਜ਼ੀ ਦਾ ਲਫ਼ਜ਼ ਵੀ ਨੇਕਡ ਟਰੂਥ ਹੈ। ਔਰ ਇਸ ਬਾਰੇ ਬੜੇ ਸ਼ੁਰੂ 'ਚ ਮੈਂ ਇੱਕ ਗ੍ਰੀਕ ਮਾਈਥੋਲੋਜੀ, ਕਿਉਂਕਿ ਜਿਵੇਂ ਹਿੰਦੂ ਮਾਈਥੋਲੋਜੀ ਹੈ ਐਵੇਂ ਗ੍ਰੀਕ ਮਾਈਥੋਲੋਜੀ ਹੈ, ਉਹ ਕਹਾਣੀ ਵੀ ਸੁਣਾਈ ਸੀ ਕਿ ਭਾਈ ਇਹ 2 ਉਹਨਾਂ ਦੀਆਂ ਦੇਵੀਆਂ, ਇੱਕ ਸੱਚ ਦੀ ਅਤੇ ਇੱਕ ਝੂਠ ਦੀ, ਦੋਨਾਂ ਦੀ ਆਪਸ 'ਚ ਬਹਿਸ ਹੋਈ ਕਿ ਦੁਨੀਆ 'ਚ ਤੇਰੀ ਗੱਲ ਚੱਲੇਗੀ ਜਾਂ ਮੇਰੀ ਚੱਲੇਗੀ, ਜਾਂ ਤੇਰੀ ਚੱਲਦੀ ਹੈ ਕਿ ਮੇਰੀ ਚੱਲਦੀ ਹੈ। ਅੱਛਾ। ਅਤੇ ਉਹਨਾਂ ਨੇ ਇਹ ਜਿਹੜਾ ਇੱਕ ਟੈਸਟ ਆਪਸ 'ਚ ਡਿਸਾਈਡ ਕੀਤਾ ਕਿ ਜਿਹੜਾ ਉਹਨਾਂ ਦਾ ਮੇਨ ਦਰਿਆ ਸੀ ਉਸ ਦੇ ਕੰਢੇ ਉਹ ਡਿਸਕਸ ਕਰ ਰਹੀਆਂ ਸੀ ਬੈਠੀਆਂ। ਉਹਨਾਂ ਨੇ ਕਿਹਾ ਵੀ ਠੀਕ ਹੈ, ਇੱਕ ਪਾਣੀ ਦੇ ਵਿੱਚ ਜਾਏ, ਇੱਕ ਕਰਕੇ ਅਸੀਂ ਦੋਵੇਂ ਜਾਵਾਂਗੇ, ਜਿਹੜਾ ਸਭ ਤੋਂ ਵੱਧ ਸਮਾਂ ਪਾਣੀ ਦੇ ਵਿੱਚ ਡੁੱਬੀ ਰਹੇਗੀ ਜਾਂ ਆਪਣੇ ਆਪ ਨੂੰ ਉਸ ਠੰਡੇ ਪਾਣੀ ਦੇ ਵਿੱਚ ਰੱਖੇਗੀ, ਕਿਉਂਕਿ ਉਹਨਾਂ ਦੇ ਦਰਿਆਵਾਂ ਦਾ ਪਾਣੀ ਠੰਡਾ ਹੈ। ਇੱਕੋ ਇੱਕ ਦਰਿਆ ਨੀਲ ਦਰਿਆ ਹੈ ਜਿਹਦਾ ਪਾਣੀ ਵਾਰਮ ਹੈ, ਇਹ ਇਜਿਪਟ ਔਰ ਦੇ ਨਾਲ ਜੁੜਿਆ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਝੂਠ ਦੀ ਦੇਵੀ ਜਿਹੜੀ ਸੀ ਉਹਨੇ ਉਹਨੂੰ ਸੱਚ ਵਾਲੇ ਨੂੰ ਕਿਹਾ ਵੀ ਪਹਿਲੇ ਤੂੰ ਜਾ ਪਾਣੀ 'ਚ। ਉਹਨੇ ਆਪਣੇ ਕੱਪੜੇ ਉਤਾਰੇ ਔਰ ਉਹ ਪਾਣੀ 'ਚ ਵੜ ਗਈ, ਔਰ ਉਹ ਜੇ ਪਾਣੀ ਦੇ ਵਿੱਚ ਹੀ ਸੀ ਅਤੇ ਝੂਠ ਦੀ ਦੇਵੀ ਜਿਹੜੀ ਹੈ ਉਹਨੇ ਉਹ ਸੱਚ ਵਾਲੀ ਦੇ ਜਿਹੜੇ ਕੱਪੜੇ ਪਾ ਰਹੇ ਖੁਦ ਪਾ ਕੇ ਅਤੇ ਉੱਥੋਂ ਦੌੜ ਹੀ ਗਈ। ਉਹ ਵਿਚਾਰੀ ਜਦੋਂ ਤੱਕ ਬਾਹਰ ਨਿਕਲੀ ਉਦੋਂ ਤੱਕ ਕੋਈ ਕੱਪੜਾ ਨਹੀਂ ਸੀ। ਇਸ ਲਈ ਉਹਨੂੰ ਕਹਿੰਦੇ ਨੇ ਕਿ ਵੀ ਨੇਕਡ ਟਰੂਥ, ਕਿ ਸੱਚ ਨੰਗਾ ਹੁੰਦਾ ਹੈ ਜਾਂ ਨੰਗਾ ਸੱਚ ਜਦੋਂ ਅਸੀਂ ਕਹਿੰਦੇ ਹਾਂ। ਅਤੇ ਝੂਠ ਵਿਕਦਾ ਕਿਵੇਂ ਹੈ? ਕਿਉਂਕਿ ਝੂਠ ਦੀ ਦੇਵੀ ਨੇ ਸੱਚ ਦੇ ਕੱਪੜੇ ਪਾਏ ਹੁੰਦੇ ਨੇ। ਪਰੋਸਿਆ ਇਵੇਂ ਜਾਂਦਾ ਹੈ ਕਿ ਬਹੁਤਿਆਂ ਨੂੰ ਝੂਠ ਸੱਚ ਲੱਗਣ ਲੱਗ ਜਾਂਦਾ, ਔਰ ਜਿਹੜਾ ਸੱਚ ਹੈ ਉਹ ਉਸ ਨੂੰ ਕੋਈ ਸੁਣਨ ਨੂੰ ਤਿਆਰ ਨਹੀਂ ਹੁੰਦਾ। ਇਸੇ ਲਈ ਜਿਹੜਾ ਸੱਚ ਨੂੰ ਨੇਕਡ ਟਰੂਥ ਜਾਂ ਨੰਗਾ ਸੱਚ ਕਿਹਾ ਜਾਂਦਾ। ਲੇਕਿਨ ਅਸੀਂ ਜਦੋਂ ਰੂਹਾਨੀਅਤ ਦੀ ਦੁਨੀਆ 'ਚ ਦੇਖਦੇ ਹਾਂ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੂੜ ਝੂਠ ਦੇ ਲਈ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬਿਆਨਿਆ ਕਿ ਕੂੜ ਮਿੱਠਾ, ਕੂੜ ਮਾਖਿਓ,
ਕੂੜ ਡੋਬੈ ਪੂਰ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ ਕਿ ਚਾਰ ਚਫੇਰੇ ਕੂੜ ਦਾ ਹੀ ਰਾਜ ਚੱਲਦਾ ਹੈ। ਕੂੜ ਝੂਠ ਨੂੰ ਹੀ ਕਹਿੰਦੇ ਨੇ। ਅੱਛਾ। ਕਿਉਂਕਿ ਕੂੜ ਮਿੱਠਾ ਲੱਗਦਾ ਹੈ। ਕੂੜ ਨਾਲ ਤੁਸੀਂ ਸਭ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਕਹੋ ਕੂੜ ਦੀਆਂ ਹੋਣ। ਜਿਹੜਾ ਅਕਲ ਦਾ ਅੰਨ ਹੈ ਉਹਨੂੰ ਕਹੋ ਤੁਸੀਂ ਤੇਰੇ ਵਰਗਾ ਵਿਦਵਾਨ ਹੀ ਕੋਈ ਨਹੀਂ। ਹੁਣ ਉਹਨੂੰ ਤਾਂ ਇਸ ਤੋਂ ਵੱਧ ਕੇ ਖੁਸ਼ੀ ਕੀ ਹੋਏਗੀ। ਹੁਣ ਇਸੇ ਲਈ ਪਰ ਇਹ ਵੀ ਨਾਲ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਵੀ ਠੀਕ ਹੈ ਕਿ ਵੀ ਕਲਯੁਗ ਰਥ ਅਗਨ ਕਾ ਕੂੜ ਫਿਰੈ ਪ੍ਰਧਾਨ ਵੇ ਲਾ ਲਓ, ਹੈ ਨਾ। ਜਦੋਂ ਅਸੀਂ ਕੂੜ ਦੀ ਗੱਲ ਕਰਦੇ ਹਾਂ, ਨਹੀਂ, ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਹੋ, ਉਹ ਹਰ ਇੱਕ ਵਕਤ ਦੀ ਡਿਵੀਜ਼ਨ ਦੀ ਗੱਲ ਕੀਤੀ। ਔਰ ਜਦੋਂ ਚਾਰ ਚਫੇਰੇ ਕੂੜ ਹੁੰਦਾ ਤੇ ਮਾਨੋ ਉਹੀ ਜੱਗ ਨੂੰ ਦੁਨੀਆ ਨੂੰ ਡਰਾਈਵ ਕਰ ਰਿਹਾ ਹੁੰਦਾ। ਔਰ ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬਰ ਦੇ ਹਮਲੇ ਵੇਲੇ ਉਸ ਸਾਰੇ ਸੀਨ ਨੂੰ ਬਿਆਨਿਆ, ਸੋ ਜ਼ਾਹਰ ਹੈ ਕਿ ਉਹਨਾਂ ਦੇ ਸਾਹਮਣੇ ਜਿਹੜਾ ਉਹ ਇਹੀ ਸੀ ਕਿ ਵੀ ਜਿਹੜਾ ਚਾਰ ਚਫੇਰੇ ਕੂੜ ਹੀ ਹੈ। ਔਰ ਲਾਲੋ ਨੂੰ ਜਿਹੜੇ ਜਿਸ ਸਿੱਖ ਦੇ ਕੋਲ ਗੁਰੂ ਸਾਹਿਬ ਟਿਕੇ ਪਹਿਲੀ ਉਦਾਸੀ ਵੇਲੇ ਵੀ, ਔਰ ਜਦੋਂ ਇਹ ਬਾਬਰ ਆਂਦਾ ਹੈ ਅਹਿਮਦਾਬਾਦ ਸ਼ਹਿਰ 'ਚ ਉਦੋਂ ਵੀ ਗੁਰੂ ਨਾਨਕ ਸਾਹਿਬ ਉਹਨੂੰ ਇਹੀ ਦੱਸਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਰੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਿ ਕੂੜ ਪ੍ਰਧਾਨ ਹੈ ਚਾਰ ਚਫੇਰੇ। ਹੁਣ ਜਿਹੜੀ ਤੁਕ ਅਸੀਂ ਹਮੇਸ਼ਾ, ਕਿਉਂਕਿ ਜੇ ਇਹਨੂੰ ਅਸੀਂ ਸੱਚੋ ਸੱਚ ਕਹਿ ਤੇ ਹੁਣ ਇਸੇ ਹੀ ਸ਼ਬਦ ਦੇ ਅਖੀਰ 'ਚ ਜਾ ਕੇ ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਇਹ ਤੁਕ ਅਸੀਂ ਸਭ ਤੋਂ ਜ਼ਿਆਦਾ ਇਹਨਾਂ 10 ਸਾਲਾਂ 'ਚ ਦੁਹਰਾਈ ਹੈ ਕਿ ਭਾਈ ਅਸੀਂ ਕੋਸ਼ਿਸ਼ ਕਰਦੇ ਹਾਂ। ਇਹ ਠੀਕ ਹੈ ਵੀ ਕਈ ਹਾਲਤਾਂ 'ਚ ਸ਼ਾਇਦ ਅਸੀਂ ਵੀ ਸੱਚ ਦੀ ਜੜ ਤੱਕ ਤਹਿ ਤੱਕ ਨਾ ਪਹੁੰਚ ਸਕਦੇ ਹੋਈਏ। ਔਰ ਦੂਸਰੀ ਤੁਕ ਜਿਹੜੀ ਰਿਪੀਟਡਲੀ ਅਸੀਂ ਬਿਆਨ ਕਰਦੇ ਹਾਂ, ਔਰ ਖ਼ਾਸ ਤੌਰ 'ਤੇ ਜਦੋਂ ਇੰਡੀਅਨ ਕੌਨਟੈਕਸਟ 'ਚ ਔਰ ਭਾਰਤ ਦੇ ਹਾਕਮਾਂ RSS ਔਰ ਹਿੰਦੂਤਵਾ ਔਰ ਬ੍ਰਾਹਮਣਵਾਦ ਇਹਦਾ ਜ਼ਿਕਰ ਹੁੰਦਾ ਹੈ ਤੇ ਇਹਨੂੰ ਇੱਕੋ ਹੀ ਤੁਕ ਜਿਹੜੀ ਦੁਬਾਰਾ ਸਾਨੂੰ ਇਹ ਦੱਸਦੀ ਹੈ ਕਿ ਭਾਈ ਕਿਵੇਂ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾਲੋ। ਕਿ ਜਦੋਂ ਸ਼ੈਤਾਨ ਧਾਰਮਿਕ ਸਕ੍ਰਿਪਚਰ ਨੂੰ, ਮਜ਼ਹਬੀ ਸਕ੍ਰਿਪਚਰ ਨੂੰ, ਕੁਰਾਨ ਸ਼ਰੀਫ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੰਟਰਪ੍ਰੇਟ ਕਰ ਸੁਣਾਉਣ ਲੱਗ ਜਾਏ, ਉਪਦੇਸ਼ਕ ਬਣ ਜਾਏ, ਉਹ ਸਰਮਨ ਦੇ ਰਿਹਾ ਸ਼ੈਤਾਨ ਕਿ ਦੇਖੋ ਸੱਚ ਕਿੰਨਾ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ 'ਚ ਆਉਣਾ। ਪਤਾ ਹੈ ਵੀ ਇਹ ਸ਼ੈਤਾਨ ਦੀ ਟੂਟੀ, ਸ਼ੈਤਾਨ ਜਿਸ ਦਾ ਇੱਕ ਜਿਹੜਾ ਉਹ ਟੈਂਟੈਕਲ ਕੱਟੋ ਤੇ 100 ਨਿਕਲ ਆਉਂਦੇ ਨੇ। ਔਰ ਜਿਸ ਸ਼ੈਤਾਨ ਬਾਰੇ ਮੈਂ ਅਕਸਰ ਸਾਡੇ ਮਿੱਤਰ ਸ਼ੇਖ ਸਾਹਿਬ ਇੱਕ ਪਰਸ਼ੀਅਨ ਪੋਮ ਕੋਟ ਕਰਕੇ ਕਹਿੰਦੇ ਹੁੰਦੇ ਸੀ, ਉਹਨੂੰ ਇੰਟਰਪ੍ਰੇਟ ਕਰਦੇ ਆ ਕਿ ਬਹੁਤ ਵਾਰ ਅੱਲਾ ਮੀਆਂ ਵੀ ਆਪਣੀ ਜ਼ਬਾਨ ਥੱਲੇ ਆਪਣੇ ਦੰਦਾਂ ਥੱਲੇ ਆਪਣੀ ਜਿਹੜਾ ਹੈ ਉਂਗਲ ਦੇ ਲੈਂਦਾ ਕਿ ਸ਼ੈਤਾਨ ਨੂੰ ਰੋਜ਼ੀ ਕਿੱਥੋਂ ਮਿਲ ਰਹੀ ਹੈ। ਕਿਉਂਕਿ ਸ਼ੈਤਾਨ ਨੂੰ ਉਹਦੇ 10 ਟੈਂਟੈਕਲ ਤੁਸੀਂ ਕੱਟੋ 10 ਹੋਰ ਨਿਕਲ ਆਉਂਦੇ ਨੇ। ਹੁਣ ਇਹ ਕਿਉਂਕਿ ਸ਼ੈਤਾਨੀ ਸਾਮਰਾਜ ਦੇ ਨਾਲ ਸੰਬੰਧਿਤ ਖਬਰ ਹੈ ਤੇ ਇਸ ਲਈ ਮੈਂ ਇਸ ਨੂੰ ਭੂਮਿਕਾ ਦੇ ਵਿੱਚ ਹੀ ਰੱਖਿਆ ਇਹਨਾਂ ਦੋਨਾਂ ਗੱਲਾਂ ਨੂੰ। ਔਰ ਖਬਰ ਹੈ ਪ੍ਰਾਈਮ ਮਿਨਿਸਟਰ ਮੋਦੀ ਲਾਈਕਲੀ ਟੂ ਇਨੋਗਰੇਟ ਇੰਟਰਨੈਸ਼ਨਲ ਕਾਨਫਰੰਸ ਔਨ ਕਰਬਿੰਗ ਟੈਰਰ ਫੰਡਿੰਗ ਇਨ ਦਿੱਲੀ ਔਨ ਫਰਾਈਡੇ। ਹੁਣ ਆਲਰੇਡੀ ਅੱਜ ਥਰਸਡੇ ਹੈ, ਦਿੱਲੀ 'ਚ ਤਾਂ ਫਰਾਈਡੇ ਹੋ ਚੁੱਕਾ ਹੈ। ਔਰ ਇਹ ਖਬਰ ਦਾ ਤਤਸਾਰ ਇਹ ਹੈ ਕਿ ਮੋਦੀ ਅੱਜ ਇੱਕ 2 ਰੋਜ਼ਾ ਜਿਹੜੀ ਇੰਟਰਨੈਸ਼ਨਲ ਕਾਨਫਰੰਸ ਹੈ ਜਿਹਦੇ 'ਚ 75 ਮੁਲਕਾਂ ਦੇ ਰਿਪਰੈਜ਼ੈਂਟੇਟਿਵ ਔਰ ਜਿਹਦੇ 'ਚ ਇੰਟਰਪੋਲ ਜ਼ਾਰਾ ਇੰਟਰਨੈਸ਼ਨਲ ਪੁਲਿਸ ਦੇ ਵੀ ਔਰ ਯੂਰੋਪੋਲ ਯੂਰਪੀਅਨ ਪੁਲਿਸ ਦੇ ਵੀ ਔਰ 75 ਦੇਸ਼ਾਂ ਦੇ ਮਿਨਿਸਟਰ ਔਰ ਨੁਮਾਇੰਦੇ ਸ਼ਾਮਲ ਨੇ। ਉਸ ਕਾਨਫਰੰਸ ਨੂੰ ਮੋਦੀ ਖੁਦ ਜਿਹੜਾ ਦਹਿਸ਼ਤਗਰਦ ਹੈ ਔਰ ਜਿਹੜਾ ਇੱਕ ਦਹਿਸ਼ਤਗਰਦ ਭਾਰਤ ਨੂੰ ਜਿਸ ਨੇ ਦੁਨੀਆ ਭਰ ਦੇ ਵਿੱਚ ਆਪਣੀ ਦਹਿਸ਼ਤਗਰਦੀ ਦੇ ਥੱਲੇ, ਔਰ ਅਸੀਂ ਜ਼ਿਕਰ ਕੀਤਾ ਸੀ ਪਿਛਲੇ ਦਿਨਾਂ 'ਚ ਕਿ ਹਿਊਮਨ ਰਾਈਟ ਕੌਂਸਲ ਦਾ ਜੈਨੀਵਾ ਦੇ ਵਿੱਚ ਜਿਹੜਾ ਇੰਡੀਆ ਰਿਵਿਊ ਹੋਈ ਜਿਹੜੀ ਕਈ ਦਿਨ ਚੱਲੀ, ਉਹਦੇ 'ਚ ਕਿਵੇਂ ਉਹ ਮੁਲਕ ਵੀ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਮੁਲਕ ਨੇਪਾਲ ਵਰਗੇ ਔਰ ਦੂਜੇ ਉਹਨਾਂ ਨੇ ਤਾਂ ਕ੍ਰਿਟਿਸਾਈਜ਼ ਕੀਤਾ ਹੀ ਕੀਤਾ, ਪਰ ਪਹਿਲੀ ਵਾਰ ਇਹ ਦੇਖਣ 'ਚ ਆਇਆ ਕਿ ਸਪੇਨ ਹੋਏ, ਗ੍ਰੀਸ ਹੋਏ, ਆਇਰਲੈਂਡ ਹੋਏ, ਮੈਕਸੀਕੋ ਹੋਏ, ਇਟਲੀ ਹੋਏ, ਉਹਨਾਂ ਨੇ ਵੀ ਭਾਰਤ ਦੇ ਵਿੱਚ ਕਿ ਭਾਈ ਕੀ ਚੱਲ ਰਿਹਾ ਹੈ ਉੱਥੇ,
ਕਿਸ ਕਿਸਮ ਦੀ ਦਹਿਸ਼ਤਗਰਦੀ ਹੈ, ਹਿੰਦੂਤਵਾ ਦੇ ਨਾਂ ਥੱਲੇ ਮਾਈਨੋਰਟੀਜ਼ ਨਾਲ ਕੀ ਹੋ ਰਿਹਾ ਹੈ, ਕਿਵੇਂ ਜਿਹੜੇ ਨੇ ਬੇਸਿਕ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ, ਔਰ ਉਹਦੀਆਂ ਰਿਕਮੈਂਡੇਸ਼ਨਸ ਵੀ ਹੋਈਆਂ। ਔਰ ਇਸ ਸਭ ਦੇ ਬਾਵਜੂਦ, ਔਰ ਇਹ 3rd ਕਾਨਫਰੰਸ ਹੈ, ਇਹਦਾ ਟੌਪਿਕ ਹੈ No money for terror ministerial conference on counter terrorism financing. No money for terror ministerial conference on counter terrorism financing. ਹੁਣ ਇਸ ਦੇ 3rd ਇਹ ਕਾਨਫਰੰਸ ਹੈ, ਉਹਦੇ 'ਚ 75 ਮੁਲਕਾਂ ਦੇ ਵਜ਼ੀਰ ਔਰ ਨੁਮਾਇੰਦੇ ਹੋਣੇ ਨੇ, ਔਰ ਇਸ ਨੂੰ ਮੋਦੀ ਨੇ ਇਨੋਗਰੇਟ ਕਰਨਾ ਹੈ। ਔਰ ਜਿਵੇਂ ਇਸ ਖਬਰ ਦੇ ਮੁਤਾਬਕ ਅਮਿਤ ਸ਼ਾਹ ਜਿਹੜਾ ਉਹ ਵੀ ਇਹਨੂੰ ਅਟੈਂਡ ਕਰੇਗਾ। ਔਰ ਡਿਸਕਸ ਕੀ ਕਰਨਾ ਹੈ ਇਸ ਕਾਨਫਰੰਸ 'ਚ? ਸਬਜੈਕਟਸ ਲਾਈਕ ਗਲੋਬਲ ਟ੍ਰੈਂਡਸ ਇਨ ਟੈਰਰਿਜ਼ਮ, ਕਿ ਦਹਿਸ਼ਤਗਰਦੀ ਦੇ ਗਲੋਬਲ ਟ੍ਰੈਂਡ ਕੀ ਨੇ, ਟੈਰਰਿਸਟ ਫਾਈਨੈਂਸਿੰਗ, ਕਿ ਦਹਿਸ਼ਤਗਰਦਾਂ ਨੂੰ ਕੌਣ ਫਾਈਨੈਂਸ ਕਰਦਾ ਹੈ, ਯੂਜ਼ ਆਫ ਫਾਰਮਲ ਐਂਡ ਇਨਫਾਰਮਲ ਚੈਨਲਸ ਆਫ ਫੰਡਸ ਫॉर ਟੈਰਰਿਜ਼ਮ, ਕਿ ਟੈਰਰਿਸਟਾਂ ਦੇ ਲਈ ਫਾਰਮਲ ਔਰ ਇਨਫਾਰਮਲ ਤਰੀਕੇ ਨਾਲ ਕਿੱਥੋਂ ਜਿਹੜੀ ਹੈ ਉਹ ਫੰਡਿੰਗ ਆ ਰਹੀ ਹੈ, ਇਨਕਲੂਡਿੰਗ ਯੂਜ਼ ਆਫ ਹਵਾਲਾ ਔਰ ਹੁੰਡੀ ਨੈਟਵਰਕਸ, ਹਵਾਲਾ ਔਰ ਹੁੰਡੀ ਨੈਟਵਰਕਸ ਵੀ, emerging technologies and terrorist financing and international cooperation to address challenges in combating terrorist financing. ਹੁਣ ਮੈਂ ਜੇ ਇਸ ਕੱਲੇ ਦੇ ਉੱਤੇ ਵੀ ਗੱਲ ਕਰਾਂ ਤੇ ਭਾਰਤ ਔਰ RSS BJP ਜਮਾਤ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਜਮਾਤ ਹੈ, ਜਿਹੜੀ ਸਟੇਟ ਟੈਰਰ ਦੇ ਨਾਲ ਜਿਹੜੀ ਹੈ ਉਹ ਉਹਨਾਂ ਟੈਰਰਿਸਟ ਆਰਗੇਨਾਈਜੇਸ਼ਨਾਂ ਨੂੰ ਜਿਹੜੇ ਹਿੰਦੂਤਵਾ ਦੇ ਫੋਲਡ ਦੀਆਂ ਨੇ, ਅਭਿਨਵ ਭਾਰਤੀ ਵਰਗੀਆਂ, ਬਜਰੰਗ ਦਲ ਵਰਗੀਆਂ, ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਟਾਈਮ ਟੂ ਟਾਈਮ ਜਿੱਥੇ ਉਹਨਾਂ ਨੇ ਕੁਝ ਕਰਨਾ ਹੈ, ਕੋਈ ਵਿਸ਼ਵ ਹਿੰਦੂ ਪਰਿਸ਼ਦ ਖੜੀ ਕਰ ਦਿਓ, ਕਿਤੇ ਕੋਈ ਸ਼ਿਵ ਸੈਨਾ ਖੜੀ ਕਰ ਦਿਓ, ਕਿਤੇ ਹੋਰ ਕਰ ਦਿਓ, ਔਰ ਉਹਨਾਂ ਨੂੰ ਜਿਹੜੇ ਇਹਨਾਂ ਦੀ ਛਤਰ ਛਾਇਆ ਥੱਲੇ ਪਲ ਰਹੀਆਂ ਧਰਮ ਸੰਸਦਾਂ ਦੇ ਨਾਂ ਥੱਲੇ, ਜਿੱਥੇ ਖੁੱਲ੍ਹੇਆਮ ਕਾਲ ਦਿੱਤੀ ਜਾਂਦੀ ਹੈ ਕਿ ਮੁਸਲਮਾਨਾਂ ਦੀ ਨਸਲਕੁਸ਼ੀ ਕਰ ਦਿਓ, ਜਿੱਥੇ ਖੁੱਲ੍ਹੇਆਮ ਜਿਹੜਾ ਅੱਜ ਯੂਪੀ ਦਾ ਚੀਫ ਮਿਨਿਸਟਰ ਹੈ ਜਿਹਦਾ ਔਨ ਰੈਕਡ ਬਿਆਨ ਹੈ ਕਿ ਅਸੀਂ ਮੁਸਲਮਾਨਾਂ ਦੀਆਂ ਔਰਤਾਂ ਨੂੰ ਈਵਨ ਉਹਨਾਂ ਦੀਆਂ ਕਬਰਾਂ 'ਚੋਂ ਕੱਢ ਕੇ ਵੀ ਉਹਨਾਂ ਨਾਲ ਜ਼ਬਰ ਜਨਾਹ ਕਰਾਂਗੇ। ਹੁਣ ਜਦੋਂ ਇਸ ਲੈਵਲ ਦੀ ਦਹਿਸ਼ਤਗਰਦੀ, ਔਰ ਜਿਹੜੇ ਇਹ ਦੋਵੇਂ ਹੀ ਮੋਦੀ ਔਰ ਅਮਿਤ ਸ਼ਾਹ ਜਿਹੜੇ 75 ਮੁਲਕਾਂ ਦੇ ਦਹਿਸ਼ਤਗਰਦ ਵਿਰੋਧੀ ਇਸ ਕਾਨਫਰੰਸ ਦਾ ਸ਼ਿੰਗਾਰ ਹੋਣਗੇ, ਇਹ ਦੋਨੋਂ ਉਹ ਵੱਡੇ ਦਹਿਸ਼ਤਗਰਦ ਨੇ ਜਿਨ੍ਹਾਂ ਨੇ 2002 ਦੇ ਵਿੱਚ ਇੱਕ ਉਸ ਵੇਲੇ ਚੀਫ ਮਿਨਿਸਟਰ ਸੀ ਗੁਜਰਾਤ ਦਾ, ਇੱਕ ਹੋਮ ਮਿਨਿਸਟਰ ਸੀ, ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। ਔਰ ਇਹੀ ਮੋਦੀ ਜਿਹੜਾ ਇਨੋਗਰੇਟ ਕਰਕੇ ਉਪਦੇਸ਼ ਦੇਗਾ ਉਹਨਾਂ ਸਾਰਿਆਂ ਨੂੰ ਜੀ ਕਿ ਟੈਰਰ ਫੰਡਿੰਗ ਔਰ ਫਲਾਣਾ ਔਰ ਦਹਿਸ਼ਤਗਰਦੀ, ਜਿਹਨੂੰ 12 ਸਾਲ ਅਮਰੀਕਾ ਕੈਨੇਡਾ ਸਮੇਤ ਯੂਰਪ ਦੇ ਮੁਲਕਾਂ 'ਚ ਆਉਣ ਦੀ ਆਗਿਆ ਨਹੀਂ ਸੀ, ਕਿਉਂਕਿ ਇਸ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ ਨਵੰਬਰ ਜਿਹੜਾ 2002 ਦੀ ਨਸਲਕੁਸ਼ੀ ਲਈ ਜੋ ਮੁਸਲਮਾਨਾਂ ਦੇ ਨਾਲ ਕੀਤਾ ਗਿਆ। ਔਰ ਜਿਹੜਾ ਇਸ ਲੈਵਲ ਦੇ ਉੱਤੇ ਜਿਹਦਾ ਡਿਸਟੇਨ ਹੈ, ਈਵਨ ਇਸ ਇਨਸਾਨੀ ਖੂਨ ਜਦੋਂ ਡੁੱਲਦਾ ਹੈ ਕਿ ਜਦੋਂ ਇਹ ਪ੍ਰਾਈਮ ਮਿਨਿਸਟਰ ਰੇਸ ਲਈ ਰਨ ਕਰ ਰਿਹਾ ਸੀ 2014 'ਚ, ਤੇ ਇੱਕ ਫੋਰਨ ਕੋਰਸਪੋਂਡੈਂਟ ਜਿਹੜਾ ਇਹਨੂੰ ਇੰਟਰਵਿਊ ਕਰ ਰਿਹਾ ਸੀ, ਉਹਨੇ ਕਿਹਾ ਵੀ ਠੀਕ ਹੈ ਤੈਨੂੰ ਐਕਵਿਟ ਕਰਤਾ ਹੈ ਕੋਰਟ ਨੇ, ਔਰ ਦੂਜਾ ਵੀ ਤੇਰੀ ਜ਼ਿੰਮੇਵਾਰੀ ਨਹੀਂ ਹੈ, ਪਰ ਇੰਨੇ ਹਜ਼ਾਰਾਂ ਲੋਕ ਤੇਰੇ ਸੂਬੇ ਦੇ ਮਾਰੇ ਗਏ, ਤੈਨੂੰ ਕੋਈ ਦੁੱਖ ਇਸ ਦਾ ਤਾਂ ਹੋਏਗਾ ਹੀ। हाँ, तो वो कहना हाँ अगर कोई कुत्ते का पिल्ला भी कार के नीचे आ जाए दुख तो होता ही है। हुण तुसी इस लैवल ते अंदाज़ा लाओ कि इस लैवल दा हार्डनड क्रिमिनल, देखो इस लैवल दा सिस्टम। हुण ये जदों हुंडी और हवाला दा नाम आया तो मैनूं एकदम ख्याल आया कि दिल्ली दे विच केस एक बार सामने आया सी ਜਦੋਂ ਅਡਵਾਨੀ ਦਾ ਬਿਲਕੁਲ ਉਹਦੇ ਹੇ ਡੇ ਸੀ ਪਾਰਟੀ ਦੇ ਵਿੱਚ, ਔਰ ਉਹਦੇ 'ਚ ਸਾਰਿਆਂ ਦੇ ਹੀ ਨਾਂ ਸੀ ਜਿਨ੍ਹਾਂ ਨੇ ਹਵਾਲਾ ਔਰ ਹੁੰਡੀ ਰਾਹੀਂ ਪੈਸੇ ਮੰਗਵਾਏ ਨੇ। ਵਾਜਪਾਈ ਵੀ ਸੀ, ਅਡਵਾਨੀ ਵੀ ਸੀ, ਹੋਰ ਵੀ ਉਹ ਕੇਸ ਦਬਦਬਾ ਦਿੱਤਾ ਸੀ। ਔਰ ਵਾਜਪਾਈ ਜਿਸ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛਿਆ ਗਿਆ ਕਿ ਜੀ ਨਾਂ ਅਡਵਾਨੀ ਦਾ ਆਇਆ ਔਰ ਤੁਹਾਡਾ ਵੀ ਔਰ ਫਲਾਣਾ, ਤੇ ਇਹਦੇ 'ਚ ਕੀ ਹੈ, ਉਹ ਕਹਿੰਦਾ ਹਾਂ ਇਸ ਬਹਿਤੀ ਗੰਗਾ ਮੇਂ ਹਮਨੇ ਵੀ ਹਾਥ ਧੋਏ ਹੈ। ਦੇਖੋ ਹੁਣ ਇਸ ਲੈਵਲ ਦੇ ਲੋਕ ਜਿਨ੍ਹਾਂ ਦੀ ਅੱਜ ਵੀ ਫੰਡਿੰਗ ਜਿੰਨੀ ਇਹਨਾਂ ਨੇ, ਹੁਣ ਤਾਂ ਇੱਕ ਵੱਡਾ ਫਰਾਡ ਇਹਨਾਂ ਨੇ ਅਮਰੀਕਾ ਔਰ ਦੂਸਰੀਆਂ ਮਲਟੀ ਕਾਰਪੋਰੇਟਸ ਨਾਲ ਕੀਤਾ
ਕਿਉਂਕਿ ਇਹ ਜੈਨਰਸ ਨੇ। ਉਹ ਕਹਿੰਦੇ ਨੇ ਵੀ ਚਲੋ ਜੇ ਤੁਸੀਂ ਕਿਸੇ ਚੈਰਿਟੀ ਦੇ ਲਈ ਫੰਡ ਕੋਈ ਜਿਹੜਾ ਇੰਪਲੋਈ ਉਹਨਾਂ ਦਾ ਡੋਨੇਟ ਕਰੇਗਾ ਤੇ ਮੈਚਿੰਗ ਉਹ ਕਰ ਦਿੰਦੇ ਨੇ। ਤੇ ਇਹਨਾਂ ਨੇ ਇਸ ਕਿਸਮ ਦੇ ਟਰਾਈਬਲ ਬੱਚਿਆਂ ਦੇ ਨਾਂ ਸ਼ਿਸ਼ੂ ਭਾਰਤੀ ਫਲਾਣਾ ਟਿਮਕਾ ਜਿਹੜੀ ਸਾਰੀ ਫੰਡਿੰਗ ਮੁੜ ਕੇ ਬਜਰੰਗ ਦਲ ਔਰ ਦੂਸਰੀਆਂ ਤੀਸਰੀਆਂ ਜਿਹੜੀਆਂ ਇਹਨਾਂ ਦੀਆਂ ਅਭਿਨਵ ਭਾਰਤੀ ਵਰਗੀਆਂ ਦਹਿਸ਼ਤਗਰਦ ਜਥੇਬੰਦੀਆਂ ਨੇ ਉਹਨਾਂ ਨੂੰ ਟਰਾਂਸਫਰ ਕਰਦੇ ਨੇ, ਇੱਥੋਂ ਜਾਂਦੀਆਂ ਨੇ। ਹੁਣ ਇਸ ਸਭ ਦੇ ਚੱਲਦੇ ਆ ਔਰ ਕੱਲੀ ਇਹੀ ਨਹੀਂ ਕਿ ਵੀ ਇਹਨਾਂ ਨੇ ਇਸ ਚੋਂ ਕੱਢਣਾ ਪਾਣਾ ਕੀ ਹੈ, ਪਰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਇਸ ਕਾਨਫਰੰਸ ਦੇ ਵਿੱਚ ਪਾਕਿਸਤਾਨ ਔਰ ਅਫਗਾਨਿਸਤਾਨ ਨੂੰ ਸੱਦਿਆ ਹੀ ਨਹੀਂ ਗਿਆ। ਚੀਨ ਬਾਰੇ ਵੀ ਇਹ ਨਹੀਂ ਹੈ ਕਲੀਅਰ, ਆਏਗਾ ਨਹੀਂ ਮੇਰੇ ਖਿਆਲ, ਕਿਹਾ ਉਹਨੂੰ ਵੀ ਨਹੀਂ ਹੋਣਾ ਇਹਨਾਂ ਨੇ। ਹੁਣ ਇਹ ਕਰਨਾ ਕੀ ਚਾਹੁੰਦੇ ਨੇ? ਇਵੇਂ ਹੀ ਹੈ ਕਿ ਜਿਹੜਾ ਚੋਰ ਹੁੰਦਾ ਹੈ ਉਹ ਭੀੜ ਦੇ ਵਿੱਚ ਰਲ ਕੇ ਸਭ ਤੋਂ ਉੱਚੀ ਚੋਰ ਦਾ ਰੌਲਾ ਪਾ ਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰ ਰਿਹਾ ਹੁੰਦਾ। ਸੋ ਇਹ ਕਿਸ ਕਿਸਮ ਦੇ ਮੁਲਕ ਨੇ ਜਿਨ੍ਹਾਂ ਦੇ ਨੁਮਾਇੰਦੇ, ਜੇ ਤੁਸੀਂ ਹਿਊਮਨ ਰਾਈਟ ਕੌਂਸਲ ਦੀ ਰਿਪੋਰਟ ਹੀ ਚੈੱਕ ਕਰ ਲਓ ਭਾਰਤ ਦੇ ਵਿੱਚ ਕੀ ਚੱਲ ਰਿਹਾ ਹੈ, ਕਿੰਨੇ ਹੋਰ ਜਿਹੜੀ ਹੈ ਫਿਜ਼ੀਸ਼ੀਅਨਸ, ਸੈਂਸ ਬਾਰਡਰਸ ਦੀ ਲੈ ਲਓ, ਹਿਊਮਨ ਰਾਈਟਸ ਵਾਚ ਦੀ ਲੈ ਲਓ, ਐਮਨੈਸਟੀ ਇੰਟਰਨੈਸ਼ਨਲ ਦੀ ਲੈ ਲਓ, ਕਿਸ ਲੈਵਲ ਦੀ ਦਹਿਸ਼ਤਗਰਦੀ ਜਿਹਦੇ ਥੱਲੇ ਉਹਨਾਂ ਨੇ ਜਿਹੜੇ ਆਪਣੇ ਵਿਰੋਧੀ ਡਿਸੀਡੈਂਟ ਨੇ ਉਹਨਾਂ ਦੇ ਮਰਡਰ ਕਰਾਏ ਨੇ। ਕੁਲਬੁਰਜੀ ਦਾ ਕੀ ਕੀਤਾ ਹੈ, ਗੌਰੀ ਲੰਕੇਸ਼ ਜਰਨਲਿਸਟ ਦਾ ਕੀ ਕੀਤਾ ਹੈ, ਕਸ਼ਮੀਰ ਦੇ ਵਿੱਚ ਇਹਨਾਂ ਨੇ ਕਿਵੇਂ ਜਿਹੜਾ ਹੈ ਉਹ ਪੂਰੀ ਇੱਕ ਰੇਨ ਆਫ ਟੈਰਰ ਖੜੀ ਕੀਤੀ ਹੋਈ ਹੈ। ਔਰ ਗੱਲ ਇਹੀ ਨਹੀਂ ਹੈ, ਇਹਨਾਂ ਨੇ ਕਰਨਾ ਨਾਲ ਦੀ ਨਾਲ ਜਿਹੜਾ ਪੰਜਾਬ ਦੇ ਵਿੱਚ DGP ਰਿਹਾ ਜਿਸ ਨੂੰ ਇਹਨਾਂ ਨੇ NIA ਚੀਫ ਬਣਾਇਆ ਦਿਨਕਰ ਗੁਪਤਾ, ਇਹ ਉਹੀ ਦਿਨਕਰ ਗੁਪਤਾ ਹੈ ਜਿਹੜਾ 2019 ਦੇ ਵਿੱਚ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਿਆ ਤੇ ਇਹ DGP ਪੰਜਾਬ ਸੀ। ਔਰ ਇਹਦਾ ਔਨ ਰੈਕਰਡ ਬਿਆਨ ਹੈ, ਉਹਨੇ ਕਿਹਾ ਸੀ ਜੀ ਕਿ ਇਹ ਬਿਲਕੁਲ ਨਹੀਂ ਖੁੱਲਣਾ ਚਾਹੀਦਾ, ਇਹ ਤਾਂ ਸਵੇਰੇ ਜਿਹੜੇ ਜਾਣਗੇ ਕਰਤਾਰਪੁਰ ਦੇ ਦਰਸ਼ਨਾਂ ਦੇ ਲਈ ਭਾਵੇਂ ਸ਼ਾਮ ਨੂੰ ਉਹਨਾਂ ਨੇ ਆ ਜਾਣਾ, ਦਹਿਸ਼ਤਗਰਦ ਬਣਨ ਲਈ ਤਾਂ 6 ਘੰਟੇ ਕਾਫੀ ਨੇ। ਦੇਖੋ ਕਿ ਵੀ ਉੱਥੋਂ ਉਹਨਾਂ ਨੂੰ ਲਿਜਾ ਕੇ ਟਾਰਗੇਟ ਦੇ ਉੱਤੇ ਜਿਹੜਾ ਉਹ ਨਿਸ਼ਾਨੇਬਾਜ਼ੀ ਵੀ ਸਿਖਾ ਦੇਣਗੇ, ਬੰਬ ਕਿਵੇਂ ਅਸੈਂਬਲ ਕਰਨਾ ਇਹ ਵੀ 6 ਘੰਟੇ ਸਿਖਾਇਆ ਜਾ ਸਕਦਾ। ਸੋ ਉਹਨੇ ਕਿਹਾ ਜਿਹੜਾ ਸਵੇਰੇ ਜਾਏਗਾ ਉੱਥੇ ਸਿੱਖ ਮੱਥਾ ਟੇਕਣ, ਉਹ ਸ਼ਾਮ ਨੂੰ ਦਹਿਸ਼ਤਗਰਦ ਬਣ ਕੇ ਆਏਗਾ। ਹਾਲਾਂਕਿ ਇਸ ਦਾ ਇੰਨਾ ਕਰੌੜਾ ਪਿਆ, ਉਹਨੇ ਮਾਫੀ ਤਾਂ ਨਹੀਂ ਮੰਗੀ, ਲੇਕਿਨ ਅਮਰਿੰਦਰ ਸਿੰਘ ਨੇ ਉਹਦਾ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ। ਔਰ ਕਿਉਂਕਿ ਉਹ ਖਾਸ ਬੰਦਾ ਹੈ ਇਹਨਾਂ ਦਾ ਹਿੰਦੂ ਤਵੀਆਂ ਦਾ, ਉਹਨੂੰ ਉਹਨਾਂ ਨੇ ਹੁਣ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ NIA ਦਾ ਚੀਫ ਬਣਾਇਆ। ਔਰ ਇਸ ਕਾਨਫਰੰਸ ਦੇ ਮੁੱਦੇ ਦੇ ਉੱਤੇ ਹੀ ਇਹ ਦਿਨਕਰ ਗੁਪਤਾ ਕਹਿੰਦਾ India has evidence social media platforms being used to raise funds for terror activities। ਹੁਣ ਕਿਉਂਕਿ ਮਾਹੌਲ ਉਹ ਸਿਰਜ ਰਹੇ ਨੇ, ਅੱਜ ਖਬਰ ਇਹ ਵੀ ਹੈ ਜੀ ਅੰਮ੍ਰਿਤਸਰ 'ਚ ਫਲਾਣ ਨੌਜਵਾਨ ਫੜੇ ਗਏ, ਉਹਨਾਂ ਤੋਂ ਗ੍ਰਨੇਡ ਮਿਲੇ ਔਰ ਦੂਸਰਾ ਹੋਇਆ। ਔਰ ਉਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਨਾਂ ਥੱਲੇ ਪੰਜਾਬ 'ਚ ਹੈ ਜੀ ਹਥਿਆਰ 3 ਮਹੀਨੇ ਤੱਕ ਸਭ ਚੈੱਕ ਕਰਾਓ ਔਰ ਸੋਸ਼ਲ ਮੀਡੀਆ 'ਤੇ ਜਿਹੜਾ ਹੈ ਉਹ ਹਿੱਟ ਫਲਾਣ ਵਾਲਿਆਂ ਦੇ ਖਿਲਾਫ ਕਾਰਵਾਈ ਹੋਏਗੀ। ਹੁਣ ਇਹ ਦਿਨਕਰ ਗੁਪਤਾ ਕਹਿ ਰਿਹਾ ਕਿ ਈਵਨ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹ ਇਸਤੇਮਾਲ ਹੋ ਰਹੇ ਨੇ ਟੈਰਰਿਜ਼ਮ ਦੇ ਲਈ, ਫੰਡਿੰਗ ਕਰਨ ਦੇ ਲਈ। ਔਰ ਉਹਦੇ 'ਚ ਉਹਨੇ ਈਵਨ ਇਸੇ ਕਾਨਫਰੰਸ ਦੇ ਹਵਾਲੇ ਨਾਲ ਕਿਹਾ ਕਿ ਵੀ ਐਡਰੈਸਿੰਗ ਏ ਪ੍ਰੈਸ ਕਾਨਫਰੰਸ ਅਹੈਡ ਆਫ ਦਾ ਮੀਟਿੰਗ ਬਿਗਨਿੰਗ ਫਰਾਈਡੇ, ਗੁਪਤਾ ਆਲਸੋ ਸੈਡ ਪਾਕਿਸਤਾਨ ਐਂਡ ਅਫਗਾਨਿਸਤਾਨ ਵਰ ਨਾਟ ਪਾਰਟਿਸਿਪੇਟਿੰਗ ਇਨ ਦਾ ਕਾਨਫਰੰਸ। ਫਿਰ ਉਹ ਇਹ ਕਹਿੰਦਾ ਉਸੇ ਦੀ ਕਾਨਫਰੰਸ ਦਾ ਨਾਂ ਦੇ ਕੇ ਔਰ ਉਹਦੇ 'ਚ ਉਹਨੇ ਕਿਹਾ ਵੀ ਡੂ ਹੈਵ ਐਵੀਡੈਂਸ ਆਫ ਦਿਸ ਕਾਈਂਡ ਆਫ ਥਿੰਗ ਹੈਪਨਿੰਗ, ਦਿਸ ਇਜ਼ ਐਨ ਇਸ਼ੂ ਦੈਟ ਨੀਡਸ ਟੂ ਬੀ ਡਿਸਕਸਡ because such platforms are being used for raising finances which are being used in terror activities। ਉਹਨੇ ਕਿਹਾ ਜੀ ਅਸੀਂ ਇਸ ਕਾਨਫਰੰਸ ਦੇ ਵਿੱਚ to a question on the inclusion of social media platform regulation in the agenda of the terror financing conference, ਕਿ ਉਹਨੂੰ ਪੁੱਛਿਆ ਗਿਆ ਕਿ ਜਿਹੜੀ ਟੈਰਰ ਫਾਈਨੈਂਸਿੰਗ ਕਾਨਫਰੰਸ ਏਜੰਡੇ ਤੇ ਹੋਏਗੀ। ਗੁਪਤੇ ਨੇ ਕਿਹਾ ਯੈਸ, social media platforms are being used to raise financing, funding ਔਰ ਐਜ਼ ਕਰਾਊਡ ਫੰਡਿੰਗ ਪਲੇਟਫਾਰਮਸ, ਕਿ ਵੀ ਇਹ ਵੀ। ਹੁਣ ਇਹਦੇ ਤੋਂ ਤੁਸੀਂ ਜਦੋਂ ਤੁਸੀਂ ਦੋਨਾਂ ਖਬਰਾਂ ਨੂੰ ਜੋੜ ਕੇ ਦੇਖਦੇ ਹੋ ਤੇ ਫਿਰ ਗੱਲ ਸਮਝਣੀ ਔਖੀ ਨਹੀਂ ਰਹਿੰਦੀ ਕਿ ਭਾਈ ਇਹਨਾਂ ਨੇ ਸੋਸ਼ਲ ਮੀਡੀਆ ਨੂੰ ਵੀ ਜਿਹੜਾ ਖਾਸ ਤੌਰ ਤੇ, ਕਿਉਂਕਿ ਜਿੰਨੀ ਇੱਕ ਹੁਣ 800 ਚੈਨਲ ਜਿਹੜਾ ਇਹਨਾਂ ਦਾ ਉਹ ਤਾਂ ਝੂਠ ਪਰੋਸਦਾ ਸਵੇਰ ਤੋਂ ਸ਼ਾਮ ਤੱਕ, ਐਂਟਾਈ ਸਿੱਖ, ਪੰਜਾਬ ਵਾਪਸ ਦਹਿਸ਼ਤਗਰਦੀ 'ਚ ਜਾ ਰਿਹਾ ਹੈ, ਪੰਜਾਬ 'ਚ ਲਾਅ ਐਂਡ ਆਰਡਰ ਪ੍ਰੋਬਲਮ। ਹਾਲਾਂਕਿ ਕੱਲ੍ਹ ਹੀ ਕਿਸੇ ਨੇ ਇਹਨਾਂ ਦੇ ਆਪਣੇ ਵਜ਼ੀਰ ਨੇ ਅੰਕੜੇ ਦਿੱਤੇ ਨੇ ਕਿ ਪੰਜਾਬ ਕ੍ਰਾਈਮ ਦੇ ਮਾਮਲੇ 'ਚ 15ਵੇਂ ਨੰਬਰ ਦੇ ਉੱਤੇ ਹੈ।
ਜਿਹੜੀਆਂ 8 ਸਟੇਟਾਂ ਬੀਜੇਪੀ ਗਵਰਨਡ ਨੇ ਉੱਥੇ ਕ੍ਰਾਈਮ ਰੇਟ ਮੱਚ ਮੋਰ ਹੈ, ਪਰ ਇਹ ਮਾਹੌਲ ਸਿਰਜ ਰਹੇ ਨੇ। ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੀ ਉਹਦੇ ਨਾਲ ਜੋੜ ਕੇ ਜਿਹੜਾ ਉਹ ਅਲਟੀਮੇਟਲੀ ਸੋਸ਼ਲ ਮੀਡੀਆ ਨੂੰ ਵੀ ਬੰਦ ਕਰਨਗੇ। ਕਿਸੇ ਵੀ ਕਿਸਮ ਦਾ ਜਿਹੜਾ ਹਿਊਮੈਨਿਟੇਰੀਅਨ ਏਡ ਲਈ ਕੰਮ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਰੋਕਣਗੇ ਔਰ 75 ਮੁਲਕਾਂ ਦੇ ਨੁਮਾਇੰਦਿਆਂ ਦੇ ਸਾਹਮਣੇ ਇਹ ਸਾਬਤ ਕਰਨਗੇ ਕਿ ਜੀ ਇੰਡੀਆ ਵਿਕਟਮ ਹੈ ਦਹਿਸ਼ਤਗਰਦੀ ਦਾ, ਉਹ ਪਾਕਿਸਤਾਨ ਦਹਿਸ਼ਤਗਰਦੀ ਕਰ ਰਿਹਾ ਹੈ, ਉਹ ਅਫਗਾਨਿਸਤਾਨ ਕਰਵਾ ਰਿਹਾ, ਉਹ ਸਿੱਖ ਦਹਿਸ਼ਤਗਰਦ ਜਿਹੜੇ ਨੇ ਉਹ ਕੈਨੇਡਾ 'ਚ ਬੈਠੇ ਹੋਏ ਨੇ, ਦੇਖੋ ਗੈਂਗਸਟਰ ਆ ਗਏ, ਫਲਾਣਾ ਆ ਗਏ। ਸੋ ਇਹ ਸਾਰਾ ਜਦੋਂ ਅਸੀਂ ਇਹ ਬਾਰ-ਬਾਰ ਕਹਿੰਦੇ ਹਾਂ ਕਿ ਇਹਨਾਂ ਦੇ ਏਜੰਡੇ ਦੇ ਉੱਤੇ ਇੱਕ ਹੋਰ ਸਿੱਖ ਨਸਲਕੁਸ਼ੀ ਹੈ ਔਰ ਪੰਜਾਬ ਦੇ ਵਿੱਚ ਉਹਦਾ ਮਾਹੌਲ ਤਿਆਰ ਕਰ ਰਹੇ ਨੇ। ਇਹ ਵੀ ਜਿਹੜੇ 75 ਮੁਲਕਾਂ ਦੇ ਨੁਮਾਇੰਦਿਆਂ ਨੂੰ ਇੰਟਰਨੈਸ਼ਨਲੀ ਇਹ ਜਸਟੀਫਾਈ ਕਰਨਗੇ ਤਾਂ ਕਿ ਕੱਲ ਨੂੰ ਜਦੋਂ ਇਹਨਾਂ ਨੇ ਕ੍ਰੈਕਡਾਊਨ ਪੰਜਾਬ ਦੇ ਵਿੱਚ ਕਰਨਾ ਸਿੱਖਾਂ ਦੀ ਨਸਲਕੁਸ਼ੀ ਦੇ ਲਈ, ਉਹ ਕਹਿਣ ਜੀ ਦੇਖੋ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇੰਟਰਨੈਸ਼ਨਲ ਦਹਿਸ਼ਤਗਰਦੀ ਹੈ ਔਰ ਉਹਨੂੰ ਜਿਹੜਾ ਬਾਹਰ ਬੈਠੇ ਜਿਹੜੇ ਨੇ ਸਿੱਖ ਉਹ ਸਪੋਰਟ ਕਰ ਰਹੇ ਨੇ, ਉਹ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੀ ਯੂਜ਼ ਕਰ ਰਹੇ ਨੇ, ਬਾਕੀ ਨੂੰ ਵੀ। ਸੋ ਇਹ ਸਾਰੀ ਖੇਡ ਇਸੇ ਲਈ ਦਿਨਕਰ ਗੁਪਤੇ ਨੂੰ ਲਿਆ ਕੇ, ਅਦਰਵਾਈਜ਼ ਇਹ ਸੈਂਟਰ ਦਾ ਸੀ ਤੇ NIA ਦਾ ਕੋਈ ਕੰਮ ਨਹੀਂ ਸੀ ਕੋਈ ਪ੍ਰੈਸ ਕਾਨਫਰੰਸ ਕਰਕੇ ਕੋਈ ਇਨਫੋਰਮੇਸ਼ਨ ਦੇਣਾ, ਪਰ ਇਹ ਹਰ ਇੱਕ ਨੂੰ ਇਸ ਨਾਲ ਜੋੜਨ ਦੀ ਕੋਸ਼ਿਸ਼ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।